ਅੱਜ ਬੱਚੇ ਸਕੂਲੋਂ ਪੜ੍ਹ ਕੇ ਆਉਂਦੇ ਨੇ, ਉਹਦੇ ਬਾਵਜੂਦ ਫਿਰ ਘਰੇ ਟਿਊਸ਼ਨਾਂ ਪੜ੍ਹਦੇ ਨੇ, ਫਿਰ ਘਰੇ ਆ ਕੇ ਪੜ੍ਹਦੇ ਨੇ, ਤੇ ਉਹ ਤੋਂ ਬਾਅਦ ਵੀ ਸਟ੍ਰੈਸ ਬਹੁਤ ਜ਼ਿਆਦਾ ਰਹਿੰਦਾ ਉਹਨਾਂ 'ਤੇ, ਬੱਚਿਆਂ 'ਤੇ ਵੀ, ਵੱਡਿਆਂ 'ਤੇ ਵੀ। ਸਟ੍ਰੈਸ ਨੇ ਸਾਰੇ ਪਾਸੇ ਕੀਤਾ ਪਿਆ ਜੀ। ਸਟ੍ਰੈਸ ਨਾਲ ਕਿੰਨੀਆਂ ਪ੍ਰੋਬਲਮਾਂ ਆ ਰਹੀਆਂ ਨੇ। ਬਹੁਤ ਸਾਰੇ ਬਜ਼ੁਰਗ ਜਿਹੜੇ ਉਹਨਾਂ ਦੇ ਬੱਚਿਆਂ ਨੇ ਬਜ਼ੁਰਗਾਂ ਨੂੰ ਘਰਾਂ ਚੋਂ ਬਾਹਰ ਕੱਢਤਾ। ਬਹੁਤ ਸਾਰੇ ਬੰਦੇ ਨੇ ਆਪਣੀਆਂ ਵਹੁਟੀਆਂ ਮਾਰਤੀਆਂ, ਵਹੁਟੀਆਂ ਨੇ ਬੰਦੇ ਮਾਰਤੇ, ਕਿਸੇ ਨੇ ਆਪਣੇ ਬॉयਫ੍ਰੈਂਡ ਨਾਲ ਮਿਲ ਕੇ ਹਸਬੈਂਡ ਦਾ ਕਤਲ ਕਰਤਾ, ਬੜਾ ਕੁਝ ਕੀਤਾ। ਉਹ ਸਾਰਾ ਸਟ੍ਰੈਸ ਦਾ ਹੀ ਕਾਰਨ ਆ ਮੈਨੂੰ ਲੱਗਦਾ। ਇਸ ਸਟ੍ਰੈਸ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਜੀ? ਦੇਖੋ, ਸਟ੍ਰੈਸ ਬਾਰੇ ਸ਼ੁਰੂ ਤੋਂ ਚੀਜ਼ਾਂ ਚੱਲੀਆਂ ਆ ਰਹੀਆਂ ਨੇ। ਤੁਸੀਂ ਫਿਲਮ ਦੇਖੀ ਹੋਣੀ ਹੈ ਇੱਕ, ਜਿਹਦੇ ਵਿੱਚ ਹੇਮਾ ਮਾਲਿਨੀ ਦੇ ਉੱਪਰ ਇੱਕ ਗੀਤ ਵੀ ਫਿਲਮਾਇਆ ਗਿਆ ਕਿ ਹਮਕੋ ਵੀ ਗਮ ਨੇ ਮਾਰਾ, ਤੁਮਕੋ ਵੀ ਗਮ ਨੇ ਮਾਰਾ, ਇਸ ਗਮ ਕੋ ਮਾਰ ਡਾਲੋ। ਮਤਲਬ ਕਹਿੰਦਾ ਕਿ ਜੇ ਆਪਾਂ ਸਟ੍ਰੈਸ ਨੂੰ ਮਾਰਨਾ, ਉਹਦਾ ਇੱਕੋ ਇੱਕ ਤਰੀਕਾ ਹੈ ਜੀ। ਜਿਵੇਂ ਹੁਣ ਮੰਨ ਲਓ ਤੁਹਾਨੂੰ ਕੋਈ ਸਟ੍ਰੈਸ ਆ ਰਿਹਾ, ਤੁਸੀਂ ਕੋਸ਼ਿਸ਼ ਕਰੋ ਕਿ ਆਪਦਾ ਧਿਆਨ ਪਹਿਲਾਂ ਤਾਂ ਉਸ ਵੱਲ ਲਗਾਓ ਜਿਹਨੂੰ ਤੁਸੀਂ ਮੰਨਦੇ ਹੋ, ਪੀਰ ਪੈਗੰਬਰ ਗੁਰੂ ਮਹਾਰਾਜ ਜਿਹਨੂੰ ਵੀ ਤੁਸੀਂ ਮੰਨਦੇ ਹੋ, ਆਪਣਾ ਧਿਆਨ ਉਧਰ ਲਾ ਲਓ। ਦੂਜਾ, ਪੁੱਠੀ ਗਿਣਤੀ ਗਿਣੋ, 100 ਤੋਂ ਲੈ ਕੇ 1 ਤੱਕ ਕਾਊਂਟਿੰਗ ਸਟਾਰਟ ਕਰ ਦਿਓ। ਉਹਦੇ 'ਚ ਤੁਹਾਡਾ ਮਾਈਂਡ ਜਿਹੜਾ ਇੱਕ ਜਗ੍ਹਾ ਕੌਨਸਨਟਰੇਟ ਹੋਣ ਲੱਗ ਜਾਂਦਾ। ਤੀਜਾ, ਖੱਬੇ ਹੱਥ ਨਾਲ ਲਿਖਣਾ ਸ਼ੁਰੂ ਕਰੋ। ਅੱਛਾ, ਪੁੱਠੇ ਹੱਥ ਨਾਲ ਲਿਖੋ, ਚਾਹੇ ਆਪਦਾ ਨਾਮ ਲਿਖੋ, ਬਾਪੂ ਜੀ ਦਾ ਲਿਖੋ। ਜੇ ਕਿਤੇ ਵਾਹਿਗੁਰੂ 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 ਲਿਖਣ ਲੱਗ ਜਾਓ, ਉਹਨੂੰ ਲਿਖਣ ਵਾਸਤੇ ਪਤਾ ਨਹੀਂ ਕਿੰਨਾ ਟਾਈਮ ਲੱਗੂ। ਵੀ ਵਾਹਿਗੁਰੂ ਸਿੱਧਾ ਕਿਵੇਂ, ਕਦੇ ਵਾਵਾ ਹਿੱਲ ਗਿਆ, ਕਦੇ ਗਾਗਾ ਹਿੱਲ ਗਿਆ। ਮਤਲਬ ਵਾਹਿਗੁਰੂ ਜਿੱਦਾਂ ਤੁਸੀਂ ਸਿੱਧਾ ਲਿਖਣ ਲੱਗ ਗਏ ਨਿੱਕੂ ਜੀ, ਤੁਸੀਂ ਯਕੀਨ ਮੰਨੋ ਕਿ ਸਟ੍ਰੈਸ ਨੇੜੇ ਤੇੜੇ ਨਹੀਂ ਰਹਿੰਦਾ, ਕਿਉਂਕਿ ਤੁਹਾਡਾ ਉਦੋਂ ਹੀ ਕੰਸਨਟ੍ਰੇਸ਼ਨ ਇੱਕ ਜਗ੍ਹਾ ਆ ਗਿਆ। ਤੁਹਾਡਾ ਜਿਹੜਾ ADHD ਦਾ ਪ੍ਰੋਬਲਮ ਹੈ, ਲੋਕ ਕਹਿੰਦੇ ਨਾ ਬੱਚਿਆਂ ਨੂੰ ਹੋ ਰਹੀ ਹੈ, ਮੈਂ ਕਹਿੰਦਾ ਅੱਜ ਕੱਲ੍ਹ ਹਰ ਬੰਦੇ ਨੂੰ ਹੈ। ਨਹੀਂ ਹੈ ਤਾਂ ਸੀ, ਪਰ ਹੁਣ ਇਹਦਾ ਹੁਣ ਜਿਹੜਾ ਬੰਦਾ ਚਰਨ ਸੀਮਾ ਤੱਕ ਪਹੁੰਚ ਗਿਆ ਸਟ੍ਰੈਸ ਦੇ, ਹੈ ਨਾ, ਬਹੁਤ ਜ਼ਿਆਦਾ ਸਟ੍ਰੈਸ ਹੋ ਗਿਆ ਤੇ ਉਹਨੇ ਆਪਦੇ ਮਾਪੇ ਘਰ ਚੋਂ ਕੱਢਤੇ, ਨਸ਼ੇ ਕਰਨ ਲੱਗਿਆ, ਉਹਨੂੰ ਕਿਵੇਂ ਕੱਢਿਆ ਜਾ ਸਕਦਾ? ਉਹਦੇ ਲਈ ਕੋਈ ਮੈਡੀਸਿਨ ਹੈ ਜਾਂ ਉਹਦੇ ਲਈ ਵੀ ਸੇਮ ਫਾਰਮੂਲਾ? ਉਹਦੇ ਲਈ ਬਹੁਤ ਬੈਸਟ ਦਵਾਈਆਂ ਨੇ ਜੀ। ਪਹਿਲਾਂ ਤਾਂ ਮੈਂ ਕਹਿਣਾ ਆਪਦੀ ਰਸੋਈ ਘਰ 'ਚ ਤਿਆਰ ਕਰੋ ਜੀ। ਜਿਵੇਂ ਇੱਕ ਬਹੁਤ ਵਧੀਆ ਚੀਜ਼ ਹੈ, ਉਹਦਾ ਨਾਂ ਹੈਗਾ ਵਚਾ। ਵਚਾ ਨਾ ਜੀ ਇੱਕ ਜੜੀ ਬੂਟੀ ਹੈ, ਵੈਨਕੂਵਰ ਵਾਲਾ, VACHA, ਵਚਾ। ਇਹ ਇੱਕ ਜੜੀ ਬੂਟੀ ਹੈ। ਜਦੋਂ ਤੁਸੀਂ ਇਹਨੂੰ ਗੂਗਲ ਸਰਚ ਕਰਦੇ ਹੋ ਤਾਂ ਉਹਦੇ ਤੇ ਲਿਖਿਆ ਹੋਇਆ ਵਚਾ ਇਜ਼ ਏ ਮੈਮਰੀ ਰਿਕਾਰਡਰ। ਇਹ ਤੁਹਾਡੇ ਬ੍ਰੇਨ ਨੂੰ ਰਿਕਾਰਡਿੰਗ ਦਾ ਕੰਮ ਕਰਦੀ ਆ। ਤੇ ਦੂਸਰਾ ਉਹਦੇ 'ਚ ਪਾਇਆ ਸ਼ੰਖ ਪੁਸ਼ਪੀ, ਜਿਹੜੀ ਠੰਡਾ ਰੱਖਦੀ ਆ। ਫਿਰ ਉਹ 'ਚ ਪਾਈ ਗਈ ਹੈ ਜਟਾਮਾਨਸੀ। ਜਟਾਮਾਨਸੀ ਜਿਹੜੀ ਹੈ ਨਸਾਂ ਦੇ ਵਿੱਚ ਜਿੰਨੀ ਵੀ ਸਵੈਲਿੰਗ ਹੋ ਜਾਂਦੀ ਆ, ਸੋਚ ਕੇ ਸਟ੍ਰੈਸ ਦੇ ਕਾਰਨ ਸਾਡਾ ਸਿਰ ਅੰਦਰੋਂ ਸੁੱਜ ਜਾਂਦਾ। ਕਈਆਂ ਦਾ ਤਾਂ ਅੱਧਾ ਦਿਮਾਗ ਦੁਖਣ ਲੱਗ ਜਾਂਦਾ, ਕਈਆਂ ਦਾ ਪੂਰਾ ਸਿਰ ਫਟਣ ਲੱਗ ਜਾਂਦਾ, ਕਈਆਂ ਨੂੰ ਐਂ ਲੱਗਦਾ ਵੀ ਜਾਂ ਮੈਂ ਮਰ ਜਾਊਂਗਾ ਜਾਂ ਮਾਰ ਦੂੰਗਾ। ਉਹ ਆਊਟ ਆਫ ਸਾਇੰਸ ਹੋ ਜਾਂਦਾ। ਉਹਦੇ ਵਾਸਤੇ ਜਟਾਮਾਨਸੀ ਜਿਹੜੀ ਆ ਇੰਨੀ ਵਧੀਆ ਚੀਜ਼ ਆ, ਉਹ ਸਾਰੀ ਇਨਫੈਕਸ਼ਨ ਖਤਮ ਕਰਕੇ ਬ੍ਰੇਨ ਨੂੰ ਇੰਨਾ ਲਾਈਟ ਕਰ ਦਿੰਦੀ ਆ। ਬੰਦਾ ਕਹਿੰਦਾ ਛੱਡ ਯਾਰ, ਕੀ ਸਭ ਠੀਕ ਹੈ, ਫਿਰ ਇੱਕਦਮ ਉਸ ਭਾਸ਼ਾ 'ਚ ਆ ਜਾਂਦਾ। ਉਹਦੇ 'ਚ ਪੈਂਦੀ ਹੈ ਬ੍ਰਹਮੀ ਜੀ। ਬ੍ਰਹਮੀ ਜਿਹੜੀ ਹੈ ਇਹ ਬਿਲਕੁਲ ਹੀ ਦਿਮਾਗ ਨੂੰ ਠੰਡਾ, ਸ਼ਾਂਤ। ਜਿਵੇਂ ਵੱਡਿਆਂ ਨੇ ਕਿਹਾ ਕਿ ਪੈਰ ਤੁਹਾਡੇ ਗਰਮ, ਪੇਟ ਨਰਮ, ਦਿਮਾਗ ਠੰਡਾ, ਤਾਂ ਮਾਰੋ ਵੈਦ ਨੂੰ ਡੰਡਾ। ਕੋਈ ਲੋੜ ਹੀ ਨਹੀਂ ਵੈਦ ਦੀ। ਮੇਰੇ ਨਾ ਮਾਰਿਓ ਬਈ, ਮੈਂ ਆਪਣੀ ਵੈਸੇ ਗੱਲ ਕਰਦਾ, ਜਿੱਦੀ ਲੋੜ ਪੈਂਦੀ ਆ। ਤੇ ਮਤਲਬ ਕਹਿੰਦਾ ਕਿ ਇਹ 3 ਚੀਜ਼ਾਂ ਇੱਕ ਐਡਾ ਵੱਡਾ ਫਲਸਫਾ, ਤਾਂ ਉਹਦੇ ਨਾਲ ਸਾਡਾ ਦਿਮਾਗ ਠੰਡਾ ਰਹਿੰਦਾ। ਇਹ 4 ਚੀਜ਼ਾਂ ਮੈਂ ਬੋਲੀਆਂ ਨੇ ਜੀ। 4ਾਂ ਦੇ ਵਿੱਚ ਇੱਕ ਹੋਰ ਨੋਟ ਕਰਿਓ ਤੁਸੀਂ। ਹਾਂ, ਇੱਕ ਚੀਜ਼ ਜ਼ਰੂਰ ਹੈ, ਮੈਂ ਨਿੱਕੂ ਜੀ ਨਾਲ ਬੈਠਾ ਗੱਲਾਂ ਕਰਦਾ, ਤੁਹਾਡੇ ਵਾਸਤੇ ਵੀ ਕਰਦੇ ਹਾਂ, ਸਾਰਿਆਂ ਵਾਸਤੇ ਲੋੜ ਹੈ ਇਹਦੀ। ਪਰ ਜਿਹੜਾ ਫਾਰਮੂਲਾ ਤੁਹਾਨੂੰ ਚੰਗਾ ਲੱਗਦਾ ਉਹਨੂੰ ਸਾਂਭ ਕੇ ਰੱਖ ਲਿਆ ਕਰੋ। ਉਹਦੇ ਲਈ ਫੋਨ ਨਹੀਂ ਕਰਨੇ, ਫੋਨ ਚੱਕੇ ਨਹੀਂ ਜਾਂਦੇ, ਫਿਰ ਤੁਸੀਂ ਹੋਰ ਇਤਰਾਜ਼ ਕਰਦੇ ਹੋ, ਆਪਦਾ ਸਟ੍ਰੈਸ ਫਿਰ ਸਾਰਾ ਮੇਰੇ ਤੇ ਕੱਢ ਦਿੰਦੇ ਹੋ। ਤੁਸੀਂ ਉਹਨੂੰ ਨੋਟ ਕਰਕੇ ਰੱਖਿਓ ਤੇ ਉਹਨੂੰ ਲਿਖ ਕੇ ਰੱਖ ਲਿਓ। ਫਾਰਮੂਲਾ ਬਹੁਤ ਵਧੀਆ ਜਿਹੜਾ ਮੈਂ ਬੋਲ ਰਿਹਾ। ਇਹਦੇ ਵਿੱਚ ਇੱਕ ਪਾਉਣੀ ਹੈ, ਤੁਸੀਂ ਮੰਨ ਲਓ ਸਾਰੀਆਂ ਚੀਜ਼ਾਂ ਨੂੰ 50-50 ਗ੍ਰਾਮ ਲੈ ਲਓ, ਚਾਰਾਂ ਨੂੰ 200 ਗ੍ਰਾਮ ਹੋ ਗਿਆ ਨਿੱਕੂ ਜੀ। ਉਹਦੇ ਵਿੱਚ ਤੁਸੀਂ ਪਾਉਣੀ ਹੈ ਗੁਦਾਂਤੀ ਭਸਮ 10 ਗ੍ਰਾਮ, 10 ਗ੍ਰਾਮ ਮਤਲਬ 1 ਤੋਲਾ, ਅੱਧਾ ਤੋਲਾ ਪ੍ਰਵਾਲ ਪਿਸ਼ਤੀ, ਅੱਧਾ ਤੋਲਾ ਮੁਕਤਾ ਸ਼ੁਕਤੀ ਪਿਸ਼ਤੀ। ਇਹ ਆਮ ਬਾਜ਼ਾਰ ਚੋਂ ਮਿਲ ਜਾਂਦੀਆਂ ਨੇ ਚੀਜ਼ਾਂ, ਪੰਸਾਰੀ ਤੋਂ। ਅੱਛੀ ਕੰਪਨੀ ਦੀ ਲੈਣੀ ਹੈ। ਲੈ ਕੇ ਇਹਨੂੰ ਘਰੇ ਬਣਾ ਲਓ। ਬਹੁਤ ਲੋਕਾਂ ਨੇ ਬਣਾਈ ਹੈ, ਬੜੇ ਲੋਕ ਥੈਂਕ ਯੂ ਕਰਦੇ ਆ। ਇਹਨੂੰ ਬਣਾ ਲਓ ਤੇ ਛੋਟੇ ਬੱਚੇ ਨੂੰ ਅੱਧਾ ਚਮਚਾ, ਵੱਡਿਆਂ ਨੂੰ ਪੂਰਾ ਚਮਚਾ ਰਾਤ ਨੂੰ ਸੌਣ ਲੱਗੇ ਦਿਓ ਦੁੱਧ ਨਾਲ। ਡਿਪਰੈਸ਼ਨ ਚੋਂ ਬੰਦਾ ਬਾਹਰ ਆ ਜਾਂਦਾ ਜੀ, ਸਟ੍ਰੈਸ ਚੋਂ ਬਾਹਰ ਆ ਜਾਂਦਾ। ਔਰ ਇੱਕ ਚੀਜ਼ ਹੋਰ ਮੈਂ ਦੱਸਦਾ, ਧੁੰਨੀ 'ਚ ਤੇਲ ਲਾਉਣਾ ਤੇ ਕੱਛਾਂ 'ਚ ਤੇਲ ਲਾਉਣਾ। ਕਿਹੜਾ ਤੇਲ? ਹੁਣ ਉਹ ਕਿਹੜਾ ਲਾਉਣਾ ਜੀ? ਨਾਰੀਅਲ ਦਾ ਤੇਲ। ਉਹਦੇ ਵਿੱਚ ਤੁਸੀਂ ਮਿਕਸ ਕਰੋ ਦੇਸੀ ਘਿਓ ਵੀ ਗਾਂ ਦਾ। ਦੇਸੀ ਘਿਓ ਤੇ ਨਾਰੀਅਲ ਤੇਲ ਨੂੰ ਬਰਾਬਰ ਮਾਤਰਾ 'ਚ ਮਿਕਸ ਕਰਕੇ ਉਹਨੂੰ ਐ ਧੁੰਨੀ 'ਚ ਚੰਗੀ ਤਰ੍ਹਾਂ ਮਲਣਾ। ਢਿੱਡ ਹਿੱਲਣਾ ਚਾਹੀਦਾ, ਵੀ ਐ ਨਾ ਲਾ ਲਿਓ ਹੌਲੀ ਕਰਕੇ, ਪੂਰਾ ਮਲਣਾ। ਦੇਸੀ ਗਾਂ ਜਾਂ ਨੋਰਮਲ ਗਾਂ ਦਾ ਘਿਓ ਹੋਵੇ ਕੋਈ ਵੀ, ਤੇ ਉਹ ਕੱਛਾਂ 'ਚ ਮਲਣਾ ਜੀ। ਕੱਛਾਂ 'ਚ ਮਲ ਕੇ ਪੂਰਾ 10 ਵਾਰੀ ਐ ਪਿੱਛੇ, 10 ਵਾਰੀ ਐ ਅੱਗੇ, ਐਂ ਰਗੜਨਾ ਉਹਨੂੰ ਜਿਵੇਂ ਦੁਸ਼ਮਣ ਨੂੰ ਕੱਛਾਂ 'ਚ ਲੈ ਕੇ ਰਗੜੀ ਦਾ। ਤੇ ਉਹਨੂੰ ਜਿੰਨਾ ਰਗੜੋਗੇ ਨਾ ਜੀ, ਤੁਹਾਡਾ ਜਿਹੜਾ ਮੈਡੂਲਾ ਬ੍ਰੇਨ ਹੈ, ਪਿਛਲਾ ਛੋਟਾ ਦਿਮਾਗ, ਉਹ ਐਕਟਿਵ ਹੋਣ ਲੱਗ ਜਾਂਦਾ। ਬੰਦੇ ਨੂੰ 10 ਦਿਨ 'ਚ ਪਤਾ ਲੱਗ ਜਾਂਦਾ ਵੀ ਗੋਇਲ ਸਾਹਿਬ ਨੇ ਜੋ ਦੱਸਿਆ ਬਈ ਕਮਾਲ ਹੋ ਰਿਹਾ।